ਦੋ ਮਮਾਲਿਕ ਪੂਰੀ ਦੁਨੀਆ ਦੇ ਨਕਸ਼ੇ ਦੇ ਵਿੱਚ ਇਦਾਂ ਦੇ ਨੇ ਜੋ ਕਿ ਪੂਰੀ ਦੁਨੀਆ ਦਾ ਸਕੂਨ ਬਰਬਾਦ ਕਰਨਾ ਚਾਹੁੰਦੇ ਸੀ, ਮੋਦੀ ਔਰ ਬੈਂਜਾਮਿਨ ਨੇਤਨਯਾਹੂ। ਅੱਜ ਇਹ ਦੋਨੋਂ ਹੀ ਇਕੱਲੇ ਨੇ। ਕੁਝ ਮੁਲਕ ਤਾਕਤ ਦੇ ਜ਼ੋਰ ਦੇ ਉੱਤੇ ਇੱਕ ਦੂਜੇ ਦੇ ਨਾਲ ਦੋਸਤੀਆਂ ਨਿਭਾਉਂਦੇ ਪਏ, ਜਦਕਿ ਕੁਝ ਉਸੂਲਾਂ ਦੇ ਉੱਤੇ ਔਰ اخلاقیات ਦੀ ਬੁਨਿਆਦ ਦੇ ਉੱਤੇ। ਆਖਿਰ ਭਾਰਤ ਕਿਹੜੀ ਰਿਸ਼ਤੇਦਾਰੀ ਕਰ ਬੈਠਾ ਇਜ਼ਰਾਈਲ ਦੇ ਨਾਲ? ਭਾਰਤ ਔਰ ਇਜ਼ਰਾਈਲ ਨੇ ਆਪਦੇ ਦਿਫਾਈ ਤਾਲੁਕਾਤ ਨੂੰ ਮਜ਼ੀਦ ਅੱਗੇ ਵਧਾਉਣ ਦਾ ਐਲਾਨ ਕੀਤਾ ਹੈ। ਇਹ ਮਾਮਲਾ ਸਿਰਫ ਰਾਫੇਲ ਖਰੀਦਣ ਤੱਕ ਨਹੀਂ ਰਿਹਾ। ਹੁਣ ਮਕਸਦ ਇਹ ਹੈ ਕਿ ਇਜ਼ਰਾਈਲੀ ਟੈਕਨੋਲੋਜੀ ਭਾਰਤ ਦੇ ਵਿੱਚ ਤਿਆਰ ਹੋਵੇ, ਦੋਨੋਂ ਮਮਾਲਿਕ ਲੰਮੇ ਅਰਸੇ ਤੱਕ ਇੱਕ ਦੂਜੇ ਦੇ ਸ਼ਰਾਕਤਦਾਰ ਬਣੇ ਰਹਿਣ। ਇਹ ਸਾਰਾ ਕੁਝ ਇਸ ਤਰ੍ਹਾਂ ਦੇ ਵਕਤ ਦੇ ਵਿੱਚ ਹੁੰਦਾ ਪਿਆ ਜਦੋਂ ਗਜ਼ਾ ਦੀ ਜੰਗ ਨੇ ਪੂਰੀ ਦੁਨੀਆ ਦਾ ਜ਼ਮੀਰ ਝੰਡੋੜ ਕੇ ਰੱਖਿਆ, ਜਦੋਂ ਮਸ਼ਰਕ ਵਸਤਾ ਦੇ ਵਿੱਚ ਹਾਲਾਤ ਤੇ ਵਾਕਿਆਤ ਖਰਾਬ ਨੇ। ਇਜ਼ਰਾਈਲ ਦੇ ਉੱਤੇ ਸ਼ਦੀਦ ਤਨਕੀਦ ਹੁੰਦੀ ਪਈ ਹੈ, ਮੁਖਤਲਿਫ ਮੁਲਕਾਂ ਦੇ ਵਿੱਚ ਇਜ਼ਰਾਈਲ ਦੇ ਖਿਲਾਫ ਇਹਤਜਾਜ ਹੁੰਦੇ ਪਏ ਹੈ। ਇਹ ਭਾਰਤ ਉਸੇ ਇਜ਼ਰਾਈਲ ਨੂੰ ਜੱਫੀਆਂ ਪਾਉਂਦਾ ਫਿਰਦਾ। ਤੁਸੀਂ ਦੁਨੀਆ ਦੀ ਤਾਰੀਖ ਚੁੱਕ ਕੇ ਦੇਖ ਲਓ, ਜਿੱਥੇ ਜਿੱਥੇ ਅਮਨ ਬਰਬਾਦ ਹੋਇਆ ਹੈ ਨਾ, ਉੱਥੇ ਇਜ਼ਰਾਈਲ ਔਰ ਭਾਰਤ ਦਾ ਨਾਮ ਆਇਆ। ਭਾਰਤ ਦੀ ਆਪੋਜੀਸ਼ਨ ਹੁਣ ਖੁੱਲ ਕੇ ਕਹਿੰਦੀ ਪਈ ਹੈ ਕਿ ਮੋਦੀ ਹਕੂਮਤ ਨੇ ਭਾਰਤ ਦੀ ਜਿਹੜੀ ਇੱਕ ਰਵਾਇਤੀ ਖਾਰਜਾ ਪਾਲਿਸੀ ਹੈ ਉਹਨੂੰ ਬਦਲ ਦਿੱਤਾ ਹੈ। ਕੱਖ ਜਿੰਨੀ ਵੀ ਵੈਲਿਊ ਨਹੀਂ ਹੈਗੀ ਇਸ ਭਾਰਤ ਦੀ ਇਜ਼ਰਾਈਲ ਦੇ ਅੱਗੇ। ਬੇਸਿਕਲੀ ਤਾਂ ਪੰਗਾ ਹੈਗਾ ਸੀ ਇਜ਼ਰਾਈਲ ਦਾ ਔਰ ਈਰਾਨ ਦਾ, ਲੇਕਿਨ ਇਜ਼ਰਾਈਲ ਇਹਨੇ ਚੋਕਾ ਨਹੀਂ ਸੀ। ਇਜ਼ਰਾਈਲ ਨੇ ਆਖਿਆ ਕਿ ਪਲੀਜ਼ ਅਮਰੀਕਾ ਜੀ ਜਾਓ ਨਾ ਜ਼ਰਾ ਉਧਰ ਨੂੰ। ਇਹ ਬੰਦੂਕ ਹਮੇਸ਼ਾ ਦੂਜੇ ਦੇ ਮੋਢੇ ਦੇ ਉੱਤੇ ਰੱਖ ਕੇ ਚਲਾਉਂਦੇ ਆ। ਭਾਰਤ ਔਰ ਇਜ਼ਰਾਈਲ ਦਾ ਗੱਠ ਜੋੜ ਇਹ ਸਾਫ਼-ਸਾਫ਼ ਵਾਜ਼ਿਹ ਕਰਦਾ ਹੈ ਕਿ ਇਹ ਦੋਨੋਂ ਮਮਾਲਿਕ ਇਨਸਾਨੀਅਤ ਦੇ ਦੁਸ਼ਮਣ ਨੇ। ਬਿਸਮਿल्लाहिर्रहमानिर्रहीम, अस्सलाम वालेकुम। ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਹਾਂ ਤੁਹਾਡੀ ਮੇਜ਼ਬਾਨ ਸ਼ਮਾਇਲਾ ਨਿਆਜ਼। ਗਰੂਰ ਜਿਹੜਾ ਹੈ ਨਾ, ਜੋ ਵੀ ਇਨਸਾਨ ਗਰੂਰ ਕਰਦਾ ਹੈ ਇੱਕ ਨਾ ਇੱਕ ਦਿਨ ਉਹਨੂੰ ਮੂੰਹ ਦੀ ਖਾਣੀ ਪੈਂਦੀ ਹੈ। ਔਰ ਬਾਜ਼ ਔਕਾਤ ਜੋ ਲੋਕ ਕਿਸੇ ਦੂਜੇ ਦੇ ਵਾਸਤੇ ਖੱਡਾ ਖੋਦਦੇ ਨਾ ਵੀ ਇਹ ਇਹਦੇ ਚ ਡਿੱਗੂਗਾ ਆ ਕੇ ਆਉਂਦੇ ਮੂੰਹ, ਉਹ ਬਾਅਦ ਚ ਉਹਦੇ ਵਿੱਚ ਆਪ ਡਿੱਗੇ ਹੁੰਦੇ ਆ। ਦੋ ਮਮਾਲਿਕ ਪੂਰੀ ਦੁਨੀਆ ਦੇ ਨਕਸ਼ੇ ਦੇ ਵਿੱਚ ਇਦਾਂ ਦੇ ਨੇ ਜੋ ਕਿ ਪੂਰੀ ਦੁਨੀਆ ਦਾ ਸਕੂਨ ਬਰਬਾਦ ਕਰਨਾ ਚਾਹੁੰਦੇ ਸੀ, ਆਪਸ ਚ ਇੱਕ ਦੂਜੇ ਨੂੰ ਜੱਫੀਆਂ ਪਾਈਆਂ ਹੋਈਆਂ ਸੀ। ਖਾਸ ਕਰਕੇ ਦੋ ਬੰਦੇ, ਮੋਦੀ ਔਰ ਬੈਂਜਾਮਿਨ ਨੇਤਨਯਾਹੂ। ਅੱਜ ਇਹ ਦੋਨੋਂ ਹੀ ਇਕੱਲੇ ਨੇ। ਇਹ ਦੋਨੋਂ ਮਮਾਲਿਕ ਦੁਨੀਆ ਦੇ ਨਕਸ਼ੇ ਦੇ ਉੱਤੇ ਸਭ ਤੋਂ ਜ਼ਿਆਦਾ ਪ੍ਰੋਮੀਨੈਂਟ ਹੋਣਾ ਚਾਹੁੰਦੇ ਸੀ, ਵਾਜ਼ਿਹ ਹੋਣਾ ਚਾਹੁੰਦੇ ਸੀ ਔਰ ਚਮਕਦਾ ਹੋਇਆ ਦਮਕਦਾ ਹੋਇਆ ਇੱਕ ਸਿਤਾਰਾ ਬਣਨਾ ਚਾਹੁੰਦੇ ਸੀ, ਲੇਕਿਨ ਸਿਆਹ ਦੌਰ 'ਚ ਚਲੇ ਗਏ। ਬਹਰਹਾਲ ਅੱਜ ਕੱਲ੍ਹ ਤਾਂ ਬੜੀਆਂ ਗੁੱਡੀਆਂ ਚੜ੍ਹਦੀਆਂ ਪਈਆਂ ਨੇ ਦੋਵਾਂ ਦੀਆਂ। ਇਸ ਬਾਰੇ ਦਾ ਵਲੌਗ ਸ਼ੁਰੂ ਕਰਦੇ ਹਾਂ ਵੀ ਗੁੱਡੀਆਂ ਹੈ ਕੀ ਨੇ, ਅੰਦਰ ਦੇ ਮਾਮਲਾਤ ਕੀ ਚੱਲਦੇ ਪਏ ਨੇ, ਖਾਸ ਕਰਕੇ ਇੰਡੀਆ ਦੇ ਔਰ ਇਜ਼ਰਾਈਲ ਦੇ। ਇਸ ਮੁੱਦੇ ਦੇ ਉੱਤੇ ਗੱਲਬਾਤ ਕਰਦੇ ਹਾਂ। ਜਨਾਬੇ ਵਾਲਾ, ਅੱਜ ਅਗਰ ਦੁਨੀਆ ਦੀ ਸਿਆਸਤ ਨੂੰ ਅਗਰ ਆਪਾਂ ਇੱਕ ਜੁਮਲੇ ਦੇ ਵਿੱਚ ਬਿਆਨ ਕਰੀਏ ਤਾਂ ਸ਼ਾਇਦ ਮੇਰੇ ਖਿਆਲ 'ਚ ਮੈਂ ਇਹ ਸਮਝਦੀ ਹਾਂ ਕਿ ਵੀ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਕੁਝ ਮੁਲਕ ਤਾਕਤ ਦੇ ਜ਼ੋਰ ਦੇ ਉੱਤੇ ਇੱਕ ਦੂਜੇ ਦੇ ਨਾਲ ਦੋਸਤੀਆਂ ਨਿਭਾਉਂਦੇ ਪਏ, ਜਦਕਿ ਕੁਝ ਉਸੂਲਾਂ ਦੇ ਉੱਤੇ ਔਰ اخلاقیات ਦੀ ਬੁਨਿਆਦ ਦੇ ਉੱਤੇ ਚੱਲਦੇ ਪਏ। ਬਹਰਹਾਲ ਇਹ ਜਿਹੜਾ ਇਜ਼ਰਾਈਲ ਦਾ ਔਰ ਭਾਰਤ ਦਾ ਤਾਲੁਕ ਹੈ, ਇਹ ਕਿਹੜਾ ਤਾਲੁਕ ਹੈ? ਇਹ ਤਾਲੁਕ ਦੋ ਮੁਲਕਾਂ ਦੀ ਦੋਸਤੀ ਨਹੀਂ ਹੈ, ਬਲਕਿ एक ऐसी स्ट्रैटेजिक शराकतदारी बन चुकी है जिदे उत्ते पूरी दुनिया बहस करती पई है। पूरी दुनिया ये सवाल पूछती पई है कि आखिर भारत केड़ी रिश्तेदारी कर बैठा इजराइल दे नाल। कुछ दिन पहले ही भारत और इजराइल ने आपदे दिफाई तालुकात नूं मजीद अगे वधाउण दा ऐलान कीता है। दोनों मुल्कां ने नए दिफाई मनसूबे, मुश्तरका असलहा साजी, जदीद टेक्नोलॉजी, साइबर सिक्योरिटी और फौजी ताउन दे उत्ते भी गलबात कीती है कि ਅਸੀਂ ਇਹਦੇ ਉੱਤੇ ਕੰਮ ਕਰਾਂਗੇ। ਇਹ ਮਾਮਲਾ ਸਿਰਫ ਰਾਫੇਲ ਖਰੀਦਣ ਤੱਕ ਨਹੀਂ ਰਿਹਾ, ਹੁਣ ਅੱਗੇ ਨਿਕਲ ਗਿਆ ਮਾਮਲਾ। ਇਹ ਮਕਸਦ ਕੀ ਹੈ? ਮਕਸਦ ਇਹ ਹੈ ਕਿ ਇਜ਼ਰਾਈਲੀ ਟੈਕਨੋਲੋਜੀ ਭਾਰਤ ਦੇ ਵਿੱਚ ਤਿਆਰ ਹੋਵੇ, ਦੋਨੋਂ ਮਮਾਲਿਕ ਲੰਮੇ ਅਰਸੇ ਤੱਕ ਇੱਕ ਦੂਜੇ ਦੇ ਸ਼ਰਾਕਤਦਾਰ ਬਣੇ ਰਹਿਣ, ਯਾਨੀ ਸਾਡੀਆਂ ਪਿੰਗਾਂ ਚੜ੍ਹਦੀਆਂ ਰਹਿਣ, ਭਾਰਤ ਦੀਆਂ ਔਰ ਇਜ਼ਰਾਈਲ ਦੀਆਂ ਪਿੰਗਾਂ। ਸਵਾਲ ਇਹ ਹੈ ਕਿ ਇਹ ਸਾਰਾ ਕੁਝ ਇਸ ਤਰ੍ਹਾਂ ਦੇ ਵਕਤ ਦੇ ਵਿੱਚ ਹੁੰਦਾ ਪਿਆ ਜਦੋਂ ਗਜ਼ਾ ਦੀ ਜੰਗ ਨੇ ਪੂਰੀ ਦੁਨੀਆ ਦਾ ਜ਼ਮੀਰ ਝੰਡੋੜ ਕੇ ਰੱਖਿਆ, ਜਦੋਂ ਮਸ਼ਰਕ ਵਸਤਾ ਦੇ ਵਿੱਚ ਹਾਲਾਤ ਤੇ ਵਾਕਿਆਤ ਖਰਾਬ ਨੇ। ਅਕਵਾਮੇ ਮੁਤਹਦਾ ਤੋਂ ਲੈ ਕੇ ਯੂਰਪ ਦੇ ਕਈ ਮਮਾਲਿਕ ਤੱਕ ਇਜ਼ਰਾਈਲ ਦੇ ਉੱਤੇ ਸ਼ਦੀਦ ਤਨਕੀਦ ਹੁੰਦੀ ਪਈ ਹੈ। ਮੁਖਤਲਿਫ ਮੁਲਕਾਂ ਦੇ ਵਿੱਚ ਇਜ਼ਰਾਈਲ ਦੇ ਖਿਲਾਫ ਇਹਤਜਾਜ ਹੁੰਦੇ ਪਏ ਹੈ, ਇਜ਼ਰਾਈਲੀ ਪਾਲਿਸੀਆਂ ਦੇ ਉੱਤੇ ਸਵਾਲ ਉੱਠਦੇ ਪਏ ਹੈ ਔਰ ਖੁਦ ਇਜ਼ਰਾਈਲੀ ਵੀ ਸਵਾਲ ਚੁੱਕਦੇ ਪਏ ਹੈ। ਔਰ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਭਾਰਤ ਬੜੀਆਂ ਪੀਂਘਾਂ ਪਾਉਂਦਾ ਫਿਰਦਾ ਇਜ਼ਰਾਈਲ ਦੇ ਨਾਲ। ਇਜ਼ਰਾਈਲ ਦੇ ਨਾਲ ਤਾਲੁਕਾਤ ਮਜ਼ੀਦ ਮਜ਼ਬੂਤ ਕਰਨਾ ਔਰ ਪੂਰੀ ਦੁਨੀਆ ਦੀ ਆਪਣੇ ਵੱਲ ਤਵੱਜੋ ਕਰਨਾ, ਇਹ ਕਿਸ ਚੀਜ਼ ਦੀ ਅਕਾਸੀ ਕਰਦਾ ਹੈ? ਇਹੀ ਵਜ੍ਹਾ ਹੈ ਕਿ ਭਾਰਤ ਦੇ ਅੰਦਰ ਵੀ ਇਹ ਮਾਮਲਾ ਇੱਕ ਸਿਆਸੀ ਬਹਿਸ ਬਣ ਚੁੱਕਿਆ ਹੈ। ਭਾਰਤ ਦੇ ਵਿੱਚ ਵੀ ਬਹੁਤ ਸਾਰੇ ਲੋਕ ਸਵਾਲ ਕਰਦੇ ਹੈ ਕਿ ਆਖਿਰ ਤੇਰਾ ਕੀ ਲੈਣਾ ਦੇਣਾ ਇਜ਼ਰਾਈਲ ਦੇ ਨਾਲ, ਜਿਹਨੂੰ ਸਾਰੀ ਦੁਨੀਆ ਤੋਏ ਤੋਏ ਕਰਦੀ ਫਿਰਦੀ ਹੈ। ਇਹ ਭਾਰਤ ਉਸੇ ਇਜ਼ਰਾਈਲ ਨੂੰ ਜੱਫੀਆਂ ਪਾਉਂਦਾ ਫਿਰਦਾ ਹੈ। ਭਾਰਤ ਦੀ ਆਪੋਜੀਸ਼ਨ ਹੁਣ ਖੁੱਲ ਕੇ ਕਹਿੰਦੀ ਪਈ ਹੈ
ਕਿ ਮੋਦੀ ਹਕੂਮਤ ਨੇ ਭਾਰਤ ਦੀ ਜਿਹੜੀ ਇੱਕ ਰਵਾਇਤੀ ਖਾਰਜਾ ਪਾਲਿਸੀ ਹੈ ਉਹਨੂੰ ਬਦਲ ਦਿੱਤਾ ਹੈ। ਚੰਦ ਦਿਨ ਪਹਿਲੇ ਰਾਹੁਲ ਗਾਂਧੀ ਜਿਹੜਾ ਉਹਨੇ ਵੀ ਇਹੀ ਮੌਕਾ ਜਿਹੜਾ ਉਹ ਇਖਤਿਆਰ ਕੀਤਾ ਹੈ। ਪਰ ਰਾਹੁਲ ਗਾਂਧੀ ਦੀ ਸੁਣਦਾ ਕੌਣ ਹੈ ਭਾਰਤ ਦੇ ਵਿੱਚ? ਇਹੀ ਮੌਕਾ ਇਖਤਿਆਰ ਕੀਤਾ ਹੈ ਕਿ ਭਾਰਤ ਨੂੰ ਆਪਦੀ ਆਜ਼ਾਦਾਨਾ ਖਾਰਜਾ ਪਾਲਿਸੀ ਵੱਲ ਵਾਪਸ ਜਾਣਾ ਚਾਹੀਦਾ ਹੈ। ਔਰ ਖਾਸ ਕਰਕੇ ਇਸ ਤਰ੍ਹਾਂ ਦੇ ਮਾਮਲਾਤ ਜਿਹੜੇ ਨੇ ਗਜ਼ਾ ਦੇ ਮਾਮਲੇ ਦੇ ਉੱਤੇ ਖੁੱਲ ਕੇ ਇਖਲਾਕੀ ਜਿਹੜਾ ਮੌਕਫ ਹੈ ਉਹ ਅਪਣਾਉਣਾ ਚਾਹੀਦਾ ਹੈ। ਪਲ ਮੇ ਕੁਛ ਇਹ ਨਹੀਂ ਚੱਲਣਾ। ਇਸ ਤਰ੍ਹਾਂ ਦੇ ਫੈਸਲਿਆਂ ਦੇ ਨਾਲ ਮੁਲਕ ਦੀ ਜਿਹੜੀ ਕ੍ਰੈਡੀਬਿਲਿਟੀ ਹੈ ਉਹ ਡਾਊਨ ਹੁੰਦੀ ਹੈ। ਬਹਰਹਾਲ ਇਹ ਭਾਰਤ ਦੇ ਔਰ ਇਜ਼ਰਾਈਲ ਦੇ ਆਪਸ ਵਿੱਚ ਕਿਹੜੇ ਮਫਾਦਾਤ ਨੇ ਇਹ ਦੋਨੋਂ ਹੀ ਜਾਣਦੇ ਨੇ। ਜਨਾਬੇ ਵਾਲਾ ਹਕੀਕਤ ਇਹ ਹੈ ਕਿ ਮੋਦੀ ਹੁਕੂਮਤ ਦੇ ਦੌਰ ਦੇ ਵਿੱਚ ਭਾਰਤ ਔਰ ਇਜ਼ਰਾਈਲ ਦੇ ਜਿਹੜੇ ਤਾਲੁਕਾਤ ਨੇ ਤੁਸੀਂ ਨੋਟਿਸ ਕੀਤਾ ਹੋਏਗਾ ਕਿ ਜ਼ਿਆਦਾ ਕਰੀਬ ਹੋਏ ਨੇ ਇੱਕ ਦੂਜੇ ਦੇ। ਖਾਸ ਕਰਕੇ ਮੋਦੀ ਦੀ ਹੁਕੂਮਤ ਦੇ ਵਿੱਚ ਇਜ਼ਰਾਈਲ ਔਰ ਭਾਰਤ ਬਹੁਤ ਇੱਕ ਦੂਜੇ ਦੇ ਨੇੜੇ ਆਏ ਨੇ। ਚੰਦ ਦਿਨ ਪਹਿਲੇ ਦੋਨੋਂ ਮਮਾਲਿਕ ਨੇ ਆਪਣੇ ਤਾਲੁਕਾਤ ਨੂੰ ਇੱਕ ਸਪੈਸ਼ਲ ਸਟ੍ਰੈਟੇਜਿਕ ਪਾਰਟਨਰਸ਼ਿਪ ਦਾ ਨਾਮ ਵੀ ਦਿੱਤਾ ਹੈ। ਇਹਦੇ ਵਿੱਚ ਸਿਰਫ ਔਰ ਸਿਰਫ ਉਹ ਜਿਹੜੀ ਤੁਹਾਨੂੰ ਵਲੌਗ ਵਿੱਚ ਗੱਲ ਕੀਤੀ ਹੈ, ਇਹਦੇ ਵਿੱਚ ਸਿਰਫ ਔਰ ਸਿਰਫ ਦਫਾ ਨਹੀਂ ਹੈਗਾ, ਮਸਨੂਈ ਜ਼ਹਾਨਤ ਵੀ ਹੈਗੀ ਹੈ, ਖਲਾਈ ਤਹਿਕੀਕ ਵੀ ਹੈਗੀ ਹੈ, ਜ਼ਰਾਅਤ ਵੀ ਹੈਗੀ ਹੈ, ਮਾਦਨੀਆਤ ਵੀ ਹੈ, ਤਜਾਰਤ ਵੀ ਹੈ ਔਰ ਡਿਜੀਟਲ ਜਿਹੜੀਆਂ ਅਦਾਇਗੀਆਂ ਨੇ ਉਹ ਵੀ ਨੇ, ਫ੍ਰੀ ਟ੍ਰੇਡ ਵੀ ਹੈ, ਠੀਕ ਹੈ, ਔਰ ਹੋਰ ਵੀ ਬਥੇਰਾ ਕੁਛ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਇਜ਼ਰਾਈਲ ਭਾਰਤ ਦਾ ਸਕਾ ਹੈਗਾ ਜਾਂ ਬੜਾ ਸਮਝਦਾ ਹੈ ਇਹਨੂੰ? ਇਜ਼ਰਾਈਲ ਭਾਰਤ ਨੂੰ ਕੱਖ ਜਿੰਨੀ ਵੀ ਵੈਲਿਊ ਨਹੀਂ ਹੈਗੀ ਇਸ ਭਾਰਤ ਦੀ ਇਜ਼ਰਾਈਲ ਦੇ ਅੱਗੇ। ਭਾਰਤ ਵਾਸਤੇ ਇਹ ਚੀਜ਼ ਸਮਝਣਾ ਬੜਾ ਜ਼ਰੂਰੀ ਹੈ। ਇਜ਼ਰਾਈਲ ਜਾਣਦਾ ਹੈ ਕਿ ਦੁਨੀਆ ਦੇ ਕਈ ਮਮਾਲਿਕ ਉਹਦੇ ਉੱਤੇ ਦਬਾਅ ਵਧਾਉਂਦੇ ਪਏ ਹੈ। ਇਸ ਵਾਸਤੇ ਉਹਨੂੰ ਕੁਝ ਲੋਕਾਂ ਦੀ ਜ਼ਰੂਰਤ ਹੈਗੀ ਹੈ ਕਿ ਯਾਰ ਆਹ ਤਾਂ ਕਮ ਸੇ ਕਮ ਮੇਰੇ ਨਾਲ ਖੜਾ ਹੈ। ਉਹਨੂੰ ਮੋਢੇ ਦੀ ਜ਼ਰੂਰਤ ਹੈਗੀ ਹੈ, ਉਹਨੂੰ ਆਸ ਦੀ ਉਮੀਦ ਹੈਗੀ ਹੈ। ਲੇਕਿਨ ਜਿਹੜਾ ਬੰਦਾ ਜਿਹਦਾ ਆਪਦਾ ਹੀ ਮੋਢਾ ਟੁੱਟਿਆ ਹੋਇਆ ਹੈ ਉਹ ਕਿਸੇ ਦੂਜੇ ਬੰਦੇ ਨੂੰ ਕੀ ਆਸਰਾ ਦੇਵੇਗਾ? ਭਾਰਤ ਦੀ ਆਪਦੀ ਫੌਜੀ ਤਾਕਤ ਤੁਹਾਡੇ ਸਾਹਮਣੇ ਹੀ ਹੈ, ਉਹਦੀ ਟੈਕਨੋਲੋਜੀ ਤੁਹਾਡੇ ਸਾਹਮਣੇ ਹੀ ਹੈ। ਉਹ ਤਾਂ ਆਪਦਾ ਦਫਾ ਨਹੀਂ ਕਰ ਸਕਦਾ, ਇਜ਼ਰਾਈਲ ਦਾ ਦਫਾ ਕਿੱਦਾਂ ਕਰੇਗਾ? ਸੋ ਲਿਹਾਜ਼ਾ ਇਹ ਦੋਨੋਂ ਮਮਾਲਿਕ ਇਜ਼ਰਾਈਲ ਅੱਛਾ ਦੂਜੀ ਗੱਲ ਇਹ ਹੈ ਕਿ ਇਜ਼ਰਾਈਲ ਵੀ ਆਪਦਾ ਦਫਾ ਨਹੀਂ ਕਰ ਸਕਦਾ। ਅਗਰ ਜਿਹੜੀ ਮਸ਼ਰਕ ਵਸਤਾ ਦੀ ਜਿਹੜੀ ਜੰਗ ਸੀ ਬੇਸਿਕਲੀ ਤਾਂ ਪੰਗਾ ਹੈਗਾ ਸੀ ਇਜ਼ਰਾਈਲ ਦਾ ਔਰ ਈਰਾਨ ਦਾ, ਲੇਕਿਨ ਇਜ਼ਰਾਈਲ ਇਹਨੇ ਚੋਕਾ ਨਹੀਂ ਸੀ। इजराइल ने आख्या कि प्लीज अमेरिका जी जाओ ना जरा उधर नु हमला करें उसके ऊपर, और आप चुप करके बह गया। यही हाल भारत दा और इजराइल दा, दोनों मुल्कां दा। ये बंदूक हमेशा दूजे दे मोढे दे उत्ते रख के चलाते हैं। और अज जिहड़ा एक नवा ब्लॉग च तुहानूं मैं एक पिछले ब्लॉग च जिक्र भी किया सी कि ये जिहड़ा दुनिया का नक्शा बदलता पिया है ना, इहदे विच बहुत सारे जिहड़े ममालिक ने ना वो खुल के वाजे होणगे कि कौन किदा मुखालिफ है और कौन किदा इतिहादी है। और भारत और इजराइल का गठ जोड़ ये साफ साफ वाजे करता है कि ये दोनों ममालिक इंसानियत के दुश्मन ने। तुसीं दुनिया की तारीख चुक के देख लो, जिथे जिथे अमन बर्बाद होया है ना, उथे उथे इजराइल और भारत का नाम आया और पूरी दुनिया जानती है इस चीज़ को। हालिया जी ईरान इजराइल कशीदगी है, ये दौरान इन्हां दोनों मुल्कों का आपस च एक दूजे के नाल इन्ना ज़्यादा कुर्बत का इजहार करना और आपकी सफारतकारी वधाउणा ये किस चीज़ की अक्कासी करता है? ये पासे पर्दा की चलता पिया नई दिल्ली दे विच और तेल अवीव दे विच ये किस चीज़ दीयां पिंगां पैंदियां पईयां ने? ये किस चीज़ की अक्कासी करता है? ये गठ जोड़ पूरी दुनिया वास्ते खतरा है। लेकिन मैं फिर ते वाजे कर देवां भारत वास्ते खास करके, ये पाकिस्तान के उत्ते तो बड़ियां गल्लां छड़दे हैं कि पाकिस्तानी ये करते हैं, पाकिस्तानी वो करते हैं। पाकिस्तानी जब करते हैं ना तो लग पता जाता है, वैसे पता है ना, फिर आपको किया था ना फिर 2025 में। सो लिहाजा ये जिन्नी मर्जी खारजा पॉलिसी अपनी इजराइल के नाल स्ट्रॉन्ग कर लो, जिस तरह इजराइल खुडे नाल लग्या हुआ है ना तो पहले लाया हुआ है। मतलब ये समझ लो कि की मिसाल देवां, वैसे मैं यार पैड़ी जी मिसाल हैगी, बनती भी नहीं हैगी इत्थे। बहरहाल जिस भी लिहाज नाल अपने आप अपने जिहड़े तालुकात ने स्ट्रॉन्ग करो, लेकिन जिस मुल्क दे विच ये गरूर होवे ना, इजराइल दे विच भी तुसीं नोटिस कर लेना, इजराइल दे विच भी ये गरूर है कि ग्रेटर इजराइल, और भारत दे विच ये गरूर है कि अखंड भारत। ये दोनों ममालिक अपने आप तो अलावा किसी दूसरी दुनिया के जिहड़े बाकी ममालिक ने उन्होंने इंसान ही नहीं समझते, और ये गरूर खाक च जरूर मिलता है। आने वाले दिनों के विच इजराइल वास्ते भी नाकामियां ने और भारत वास्ते भी नाकामियां ने हर महास दे उत्ते। इसी लाइन के नाल व्लॉग करते हैं खत्म। अगले व्लॉग च मुलाकात होएगी, उदों लई अल्लाह ने के पान।